ਉਹ 92 ਸੀਟਾਂ ਲੈ ਕੇ ਆਏ ਸੀ। ਆਮ ਇਹ ਲੱਗਾ ਬਹੁਤਿਆਂ ਨੂੰ ਔਰ ਕਿ ਭਾਈ ਇਹਦਾ ਮਤਲਬ ਇਹ ਹੈ ਕਿ ਵੀ ਸਿੱਖ ਫੈਕਟਰੀ ਪੰਜਾਬ ਚੋਂ ਗਾਇਬ ਹੋ ਗਿਆ। ਜਿਵੇਂ ਕੇਜਰੀਵਾਲ ਨੇ ਹਸ਼-ਹਸ਼ ਕਰਕੇ ਉਹ ਪਾਣੀਆਂ ਦਾ ਮੁੱਦਾ ਹੋਏ, ਉਹ ਦੂਸਰਾ ਹੋਏ, ਔਰ ਈਵਨ ਜਿਹੜੀ ਦਿੱਲੀ ਸਰਕਾਰ ਦੇ ਕੋਲ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ, ਉਹ ਵੀ ਸਾਰਾ ਹਸ਼-ਹਸ਼ ਕਰ ਦਿੱਤਾ। ਸਾਰੇ ਭਾਰਤ ਦੇ ਵਿੱਚ ਇਹਨਾਂ ਦੇ ਸਾਰੇ ਜਿਹੜੇ ਸੋ ਕਾਲਡ ਮਾਹਿਰ ਸੀ ਔਰ ਦੂਸਰੇ ਸੀ, ਉਹਨਾਂ ਨੇ ਇਹ ਨੈਰੇਟਿਵ ਦੇਣਾ ਸ਼ੁਰੂ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਕੋਈ ਸਿੱਖ ਇਸ਼ੂ ਮੈਟਰ ਨਹੀਂ ਕਰਦਾ, ਕੋਈ ਬੰਦੀ ਸਿੱਖਾਂ ਦਾ ਇਸ਼ੂ ਮੈਟਰ ਨਹੀਂ ਕਰਦਾ, ਪਾਣੀਆਂ ਦਾ ਕੋਈ ਮੈਟਰ ਨਹੀਂ ਕਰਦਾ। ਦੇਖੋ ਪੰਜਾਬ ਦੇ ਲੋਕਾਂ ਨੇ ਦਿੱਲੀ ਮਾਡਲ ਕੇਜਰੀਵਾਲ ਦਾ ਉਸ ਨੂੰ ਐਕਸੈਪਟ ਕੀਤਾ ਹੈ। ਜਿਸ ਅੰਦਾਜ਼ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ, ਉਸ ਨੇ ਆਮ ਸਿੱਖਾਂ ਨੂੰ ਵੀ ਇਹ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਭਾਈ ਏਜੰਸੀਆਂ ਦਾ ਕੰਮ ਹੈ। ਬਰਨਾਲੇ ਦੇ ਹਿੰਦੂ ਮੈਜੋਰਿਟੀ ਦਾ ਖਲੋਣਾ, ਮਲੇਰਕੋਟਲੇ ਦੇ ਮੁਸਲਮਾਨ ਮੈਜੋਰਿਟੀ ਦਾ ਖਲੋਣਾ, ਇਹ ਖਾਲਿਸਤਾਨ ਦਾ ਇੱਕ ਰੋਲ ਮਾਡਲ ਵੀ ਪੇਸ਼ ਕਰਦਾ। ਜਦੋਂ ਬਾਬਰੀ ਮਸਜਿਦ ਢਾਈ ਜਾ ਰਹੀ ਸੀ, ਉਦੋਂ ਵੀ ਸਰ ਸਿਮਰਨਜੀਤ ਸਿੰਘ ਮਾਨ ਆਪਣਾ ਜਥਾ ਲੈ ਕੇ, ਬੇਸ਼ੱਕ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਗਿਆ, ਉਹ ਉੱਥੇ ਜਾ ਰਹੇ ਸੀ ਕਿ ਵੀ ਅਸੀਂ ਰੋਕਣਾ ਹੈ ਇਸ ਨੂੰ। ਜੇ ਖਾਲਿਸਤਾਨ ਦਾ ਜਿਹੜਾ ਬਿਲਕੁਲ ਇੱਕ ਥੰਮ ਵਾਂਗ ਖਲੋਤਾ ਹੋਇਆ ਇਨਸਾਨ ਹੈ, ਉਹਨੂੰ ਪੰਜਾਬ ਦਾ ਵੋਟਰ ਇੱਕ ਸੰਗਰੂਰ ਪਾਰਲੀਮਾਨੀ ਹਲਕੇ ਦਾ ਪਾਰਲੀਮੈਂਟ 'ਚ ਭੇਜਦਾ ਹੈ ਕਿ ਅਸੀਂ ਤੁਹਾਡੀ ਖਾਲਿਸਤਾਨ ਦੀ ਤਾਇਦ ਕਰਦੇ ਹਾਂ ਔਰ ਅਸੀਂ ਨਾਲ ਖਲੋਤੇ ਹਾਂ, ਇਹ ਛੋਟੀ ਪ੍ਰਾਪਤੀ ਨਹੀਂ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜੀ ਸੰਗਰੂਰ ਤੋਂ ਆਈ ਹੈ ਖਬਰ, ਉਸ ਦਾ ਜ਼ਿਕਰ ਕਰੀਏ। ਸਿਮਰਨਜੀਤ ਸਿੰਘ ਮਾਨ ਨੇ 23 ਸਾਲ ਬਾਅਦ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਪਹਿਲਾਂ ਕਈ ਆਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਟੈਸਟ ਕੀਤਾ ਪਰ ਜਿੱਤ ਨਹੀਂ ਹਾਸਲ ਕਰ ਸਕੇ। ਸੋ ਇਹ 23 ਸਾਲ ਬਾਅਦ ਜਿਹੜੀ ਜਿੱਤ ਹਾਸਲ ਹੋਈ ਹੈ, ਅਤੇ ਖ਼ਾਸ ਤੌਰ 'ਤੇ ਜਦੋਂ ਅਸੀਂ ਪੰਜਾਬ ਦੀ ਧਰਤੀ 'ਤੇ ਦੇਖਦੇ ਹਾਂ ਤੇ ਉਹ ਸਿੱਖ ਸੰਘਰਸ਼ ਨੂੰ ਉਹਨਾਂ ਨੇ ਆਰਟੀਕੂਲੇਟ ਕੀਤਾ। ਖਾਲਿਸਤਾਨ ਦੀ ਜਿਹੜੀ ਆਈਡੀਓਲੋਜੀ ਹੈ ਜਾਂ ਇੱਕ ਵਿਚਾਰਧਾਰਾ ਆ, ਉਹਦੇ ਇੱਕ ਝੰਡਾ ਬਰਦਾਰ ਨੇ, ਉਸ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਹਮੇਸ਼ਾ ਲੀਡ ਕੀਤਾ। ਈਵਨ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਜਿੱਤ ਤੋਂ ਬਾਅਦ ਜਦੋਂ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ ਜਾਂ ਆਪਣੀ ਜਿੱਤ ਦੇ ਕਾਰਨਾਂ ਦੀ ਗੱਲ ਕੀਤੀ ਹੈ, ਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ ਹੈ ਕਿ ਜੀ ਅਸੀਂ ਉਹਨਾਂ ਦੀ ਜੋ ਉਹਨਾਂ ਤੋਂ ਸਿੱਖਿਆ ਉਸੇ ਸੋਚ ਨੂੰ ਲੈ ਕੇ ਅਸੀਂ ਅੱਗੇ ਤੁਰਦੇ ਰਹੇ ਹਾਂ, ਅਤੇ ਜਿਹੜੀ ਇਹ ਜਿੱਤ ਹੈ ਇਹਦਾ ਅਸੀਂ ਜਿਹੜਾ ਸਾਰਾ ਦਾਰੋਮਦਾਰ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਦੇ ਉੱਪਰ, ਉਸ ਨੂੰ ਉਸ ਲਾਈਨ ਦੇ ਵਿੱਚ ਅਸੀਂ ਇਹਨੂੰ ਦੇਖਦੇ ਹਾਂ, ਜਿਹਦਾ ਬਾਅਦ ਦੇ ਵਿੱਚ ਭਾਰਤ ਦੇ ਮੀਡੀਆ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਇੱਕ ਵੱਡਾ ਰਿਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ। ਸੋ ਇੱਕ ਖਾਲਿਸਤਾਨੀ ਸੰਘਰਸ਼ ਦੇ ਵੱਡੇ ਆਗੂ ਦੀ ਇਸ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦਾ ਲੈਂਡਸਕੇਪ ਉਹ ਮਜ਼ਹਬੀ ਹੋਏ, ਸਿਆਸੀ ਹੋਏ, ਉਹ ਤਹਿਜ਼ੀਬੀ ਹੋਏ, ਕਲਚਰਲ ਹੋਏ, ਇਹ ਬਾਕੀ ਭਾਰਤ ਨਾਲੋਂ ਬਿਲਕੁਲ ਵੱਖਰਾ ਹੈ। ਬਹੁਤ ਵਾਰ ਦਿੱਲੀ 'ਚ ਬੈਠੇ ਇਹਨਾਂ ਦੇ ਵੱਡੇ ਵੱਡੇ ਮਾਹਰ, ਜਿਹੜੇ ਉਹਨਾਂ ਦੇ ਵੱਡੇ ਵੱਡੇ ਉਹਨਾਂ ਨੇ IAS ਔਰ ਦੂਸਰੇ ਲੋਕ ਬਿਠਾਏ ਹੋਏ ਨੇ, ਜਿਹੜੇ ਪਿਛਲੇ 75 ਸਾਲਾਂ ਤੋਂ ਇਹੀ ਪਲਾਨ ਕਰਦੇ ਨੇ ਕਿ ਸਿੱਖਾਂ ਨੂੰ ਕਿਵੇਂ ਦੱਬਣਾ ਹੈ, ਇਹਨਾਂ ਨੂੰ ਕਿਵੇਂ ਕੰਗਾਲ ਕਰਨਾ ਹੈ, ਇਹਨਾਂ ਨੂੰ ਕਿਵੇਂ ਘਸਿਆਰੇ ਬਣਾਉਣਾ ਹੈ, ਪੰਜਾਬ ਨੂੰ ਕਿਵੇਂ ਇੱਕ ਸਬਜੂਗੇਟਡ ਰਿਆਸਤ ਵਾਂਗ ਰੱਖਣਾ ਹੈ, ਇਹ ਹਮੇਸ਼ਾ ਹੀ ਫੇਲ ਹੁੰਦੇ ਚਲੇ ਆਏ। ਔਰ ਇਹਨਾਂ ਨੇ ਜੂਨ 84 ਤੱਕ ਪਹੁੰਚਦਿਆਂ ਜਦੋਂ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਭਾਈ ਉਹਨਾਂ ਦੀਆਂ ਜਿਹੜੀਆਂ ਸ਼ਾਸਤਰ ਦੇ ਨਾਲ ਆਪਣੇ ਆਪ 'ਚ ਜਜ਼ਬ ਕਰਨ ਵਾਲੀਆਂ ਨੀਤੀਆਂ ਇਹ ਕਾਮਯਾਬ ਨਹੀਂ ਹੋਈਆਂ, ਤੇ ਉਹਨਾਂ ਨੇ ਸਿੱਧੀ ਜਿਹੜੀ ਹੈ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਔਰ ਟੈਂਕਾਂ ਤੋਪਾਂ ਦੇ ਨਾਲ ਹਮਲਾ, ਜਿਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇੱਕ ਦਹਾਈ ਪੂਰਾ ਆਲਮੋਸਟ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਕਾਂਡ ਕਰਕੇ ਉਹਨਾਂ ਨੇ ਸਮਝਿਆ ਕਿ ਭਾਈ ਅਸੀਂ ਇਹਨਾਂ ਦੀ ਇੱਕ ਨਸਲ ਮੁਕਾ ਦਿੱਤੀ ਹੈ, ਔਰ ਦੂਸਰਿਆਂ ਨੂੰ ਉਹਨਾਂ ਨੇ ਡਰੱਗਸ ਦੇ ਹਵਾਲੇ ਕਰਕੇ ਜਿਹੜਾ ਉਹ ਆਪਣੀ ਇਹ ਸਮਝਿਆ ਕਿ ਸਾਡੀ ਜਿੱਤ ਹੋਈ ਹੈ। ਅਸੀਂ ਸਿੱਖੀ, ਅਣਖ, ਗੈਰਤ, ਕਿਉਂਕਿ ਖਾਲਿਸਤਾਨ ਤਾਂ ਸਿੱਖੀ, ਅਣਖ, ਗੈਰਤ ਔਰ ਪੰਜਾਬ ਦੀ ਧਰਤੀ 'ਤੇ ਆਪਣੀ ਕਿਸਮਤ ਆਪ ਘੜਨ ਦਾ ਹੱਕ, ਇਸ ਗੱਲ ਦੀ ਹੀ ਜਿਹੜਾ ਉਹ ਤਰਜਮਾਨੀ ਕਰਦੇ। ਹੁਣ ਇਸ ਸਭ ਦੇ ਚੱਲਦਿਆਂ ਕਿਸਾਨੀ ਮੋਰਚਾ ਫਾਈਨਲ
ਇੱਕ ਹੋਰ ਮੌਕਾ ਆਇਆ ਹੈ ਜਿਹਦੇ 'ਚ ਇਹਦੇ ਬਾਵਜੂਦ ਕਿ ਭਾਰਤੀ ਏਜੰਸੀਆਂ ਨੇ ਉਹਨਾਂ ਦਾ ਦੁਨੀਆ ਭਰ 'ਚ ਨੈਟਵਰਕ ਔਰ ਉਹਨਾਂ ਦਾ ਸੋਸ਼ਲ ਮੀਡੀਆ ਔਰ IT ਸੈਕਟਰ ਉਹਨਾਂ ਨੇ ਟਿੱਲ ਲਾ ਲਿਆ ਕਿ ਉਹਨਾਂ ਨੇ ਇਸ ਮੂਵਮੈਂਟ ਨੂੰ ਡੀਫੇਮ ਕਰਨਾ ਹੈ, ਇਹਨਾਂ ਨੂੰ ਬਿਲਕੁਲ ਜਿਹੜਾ ਕਦੇ ਮਵਾਲੀ ਔਰ ISI ਏਜੰਟ ਔਰ ਇਧਰ ਉਧਰ ਸ਼ਾਮਲ ਕਰਨਾ ਹੈ। ਲੇਕਿਨ ਇਸ ਸਭ ਦੇ ਬਾਵਜੂਦ ਜਿਸ ਕਦਰ ਸਿੱਖੀ ਸਪਿਰਿਟ, ਸਿੱਖ ਫਿਲਾਸਫੀ, ਸਿੱਖ ਤਹਿਜ਼ੀਬ ਨੇ 13 ਮਹੀਨੇ ਬਾਅਦ ਇਹਨਾਂ ਦੀ ਧੌਣ ਚੋਂ ਕੀਲਾ ਕੱਢਿਆ, ਇਹਨਾਂ ਨੂੰ ਗੋਡਿਆਂ ਪਰਨੇ ਕਰਕੇ ਜਿਹੜਾ ਉਹ ਤਿੰਨੋਂ ਹੀ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਕਰ ਦਿੱਤਾ ਗਿਆ। ਔਰ ਇਹਨਾਂ ਨੇ ਉਸ ਤੋਂ ਫੌਰਨ ਬਾਅਦ ਇਸ ਖੌਫ 'ਚ ਕਿ ਇਹ ਜਿਹੜੀ ਕਿਸਾਨ ਲਹਿਰ ਦਾ ਉਭਾਰ ਹੈ ਇਹ ਇੱਕ ਪੋਲੀਟੀਕਲ ਈਡੀਅਮ 'ਚ ਕਨਵਰਟ ਨਾ ਹੋ ਜਾਏ ਜਾਂ ਕੋਈ ਸਿਆਸੀ ਧਿਰ ਇਹਨਾਂ ਦੇ ਹੱਕਾਂ ਦੇ ਲਈ ਨਾ ਬਣੇ, ਉਹਨਾਂ ਨੇ ਫਿਰ ਕਿਵੇਂ ਆਪਣੀ B ਟੀਮ ਆਮ ਆਦਮੀ ਪਾਰਟੀ ਨੂੰ RSS ਨੇ ਗਰੂਮ ਕਰਕੇ ਕਿਵੇਂ ਉਹ ਸਰਕਮਸਟਾਂਸ ਬਣਾਏ, ਕਿਵੇਂ ਮੋਦੀ ਨੇ ਆਪਣੀ ਜਾਨ ਨੂੰ ਖਤਰੇ ਦਾ ਡਰਾਮਾ ਕੀਤਾ ਡਿਸਕ੍ਰੈਡਿਟ ਕਰਕੇ, ਔਰ ਕਿਵੇਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਘੁਸਪੈਠ ਕਰ ਲਈ ਸੀ ਉਹਨਾਂ ਨੂੰ ਇੱਕ ਲੂਜ਼ਿੰਗ ਧਿਰ ਵਾਂਗ ਹੀ ਲਿਆ ਕੇ ਮੈਦਾਨ ਦੇ ਵਿੱਚ ਉਤਾਰਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਡਿਸਐਸੋਸ਼ੀਏਟ ਕੀਤਾ ਸਿੱਖੀ ਨੂੰ। ਇਹ ਉਹੀ ਤਰ੍ਹਾਂ ਸੀ ਜਿਨ੍ਹਾਂ ਨੇ 26 ਜਨਵਰੀ ਨੂੰ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਦੀਪ ਸਿੱਧੂ ਔਰ ਉਹਨਾਂ ਦੇ ਸਾਥੀਆਂ ਨੂੰ ਟ੍ਰੇਟਰ ਕਿਹਾ ਸੀ। ਇਹ ਉਹੀ ਧਿਰ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਤਿਰੰਗੇ 'ਚ ਲਪੇਟ ਕੇ ਜਿਹੜਾ ਪ੍ਰੈਜ਼ੈਂਟ ਕੀਤਾ। ਔਰ ਇਸ ਸਾਰੇ 'ਚੋਂ ਜਦੋਂ ਆਮ ਆਦਮੀ ਪਾਰਟੀ ਦਾ ਉਭਾਰ ਕਰਕੇ 92 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਹੋ ਜਾਂਦੀਆਂ ਨੇ, ਫਿਰ ਸਾਰੇ ਭਾਰਤ ਦੇ ਵਿੱਚ ਇਹਨਾਂ ਦੇ ਸਾਰੇ ਜਿਹੜੇ ਸੋ ਕਾਲਡ ਮਾਹਿਰ ਸੀ ਔਰ ਦੂਸਰੇ ਸੀ ਉਹਨਾਂ ਨੇ ਇਹ ਨੈਰੇਟਿਵ ਦੇਣਾ ਸ਼ੁਰੂ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਕੋਈ ਸਿੱਖ ਇਸ਼ੂ ਮੈਟਰ ਨਹੀਂ ਕਰਦਾ, ਕੋਈ ਬੰਦੀ ਸਿੱਖਾਂ ਦਾ ਇਸ਼ੂ ਮੈਟਰ ਨਹੀਂ ਕਰਦਾ, ਪਾਣੀਆਂ ਦਾ ਕੋਈ ਮੈਟਰ ਨਹੀਂ ਕਰਦਾ। ਦੇਖੋ ਪੰਜਾਬ ਦੇ ਲੋਕਾਂ ਨੇ ਦਿੱਲੀ ਮਾਡਲ ਕੇਜਰੀਵਾਲ ਦਾ ਉਸ ਨੂੰ ਐਕਸੈਪਟ ਕੀਤਾ ਹੈ ਜੀ, ਚੰਗੇ ਵਧੀਆ ਸਕੂਲ ਖੋਲ੍ਹੋ, ਚੰਗੇ ਮੁਹੱਲਾ ਕਲੀਨਿਕ ਖੋਲ੍ਹੋ ਔਰ ਮੁਫਤ ਬੱਸਾਂ 'ਚ ਸਫ਼ਰ ਔਰ ਇਹ ਉਹ। ਔਰ ਕਿਉਂਕਿ ਉਹ 92 ਸੀਟਾਂ ਲੈ ਕੇ ਆਏ ਸੀ, ਆਮ ਇਹ ਲੱਗਾ ਬਹੁਤਿਆਂ ਨੂੰ ਔਰ ਕਿ ਭਾਈ ਇਹਦਾ ਮਤਲਬ ਇਹ ਹੈ ਕਿ ਵੀ ਸਿੱਖ ਫੈਕਟਰੀ ਪੰਜਾਬ 'ਚੋਂ ਗਾਇਬ ਹੋ ਗਿਆ, ਪੰਜਾਬ ਦੀਆਂ ਮੰਗਾਂ ਹੀ। ਔਰ ਜਿਵੇਂ ਕੇਜਰੀਵਾਲ ਨੇ ਹਸ਼ ਕਰਕੇ ਉਹ ਪਾਣੀਆਂ ਦਾ ਮੁੱਦਾ ਹੋਏ ਉਹ ਦੂਸਰਾ ਹੋਏ, ਔਰ ਈਵਨ ਜਿਹੜੀ ਦਿੱਲੀ ਸਰਕਾਰ ਦੇ ਕੋਲ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ, ਉਹ ਵੀ ਸਾਰਾ ਹਸ਼ ਕਰ ਦਿੱਤਾ। ਹੁਣ ਇਹ ਗੱਲ ਉਹਨਾਂ ਦੇ ਲਈ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਏਗਾ ਕਿ ਭਾਈ ਉਹਨਾਂ ਨੇ ਜਿਹੜਾ ਉਹ ਪੰਜਾਬ ਦੀ ਸਿਆਸਤ 'ਚੋਂ ਸਿੱਖੀ ਫੈਕਟਰ ਗਾਇਬ ਕਰ ਦਿੱਤਾ, ਪਰ ਜਿਹੜਾ ਸਿੱਖ ਮਜ਼ਹਬ ਦੀਆਂ ਜੜ੍ਹਾਂ, ਸਿੱਖ ਤਹਿਜ਼ੀਬ ਦੀਆਂ ਜੜ੍ਹਾਂ, ਔਰ ਜੇ ਇਹਨਾਂ ਨੂੰ ਸਿੰਪਲੀ ਕਹਿਣਾ ਹੋਏ ਕਿ ਗੁਰੂ ਦੀ ਕਮਾਈ 10 ਗੁਰੂ ਸਾਹਿਬਾਨ ਦੀ ਉਸ ਧਰਤੀ ਤੇ ਜਿਸ ਨੇ ਅਣਖ ਔਰ ਗੈਰਤ ਦੇ ਪੁਤਲੇ ਪੈਦਾ ਕੀਤੇ ਹੋਏ ਨੇ, ਉਹਨੂੰ ਉਹ ਸਮਝਦੇ, ਉਹਨਾਂ ਨੂੰ ਇਹ ਸਮਝ ਸੀ ਕਿ ਭਾਈ ਜਿਵੇਂ ਅਸੀਂ ਪਹਿਲਾਂ ਇਹਨਾਂ ਨੂੰ ਗਲਤ ਸਾਬਤ ਕੀਤਾ, ਬਹੁਤ ਜਲਦੀ ਇਹ ਗਲਤ ਸਾਬਤ ਹੋਣਗੇ। ਔਰ ਮੈਂ ਸਮਝਦਾ ਵੀ 3 ਮਹੀਨੇ ਨਹੀਂ ਗੁਜ਼ਰੇ। ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਵੀ ਕੋਈ ਇੱਕ ਕਿਸੇ ਕਿਸਮ ਦੇ ਗਲਤ ਫਹਿਮੀ ਦਾ ਵੀ ਸ਼ਿਕਾਰ ਹੁੰਦਾ, ਔਰ ਇਸ ਕਿਸਮ ਦੇ ਵੀ ਲੋਕ ਸੀ ਜਿਨ੍ਹਾਂ ਨੇ ਐਨ ਪ੍ਰੋਪੇਗੈਂਡਾ ਸ਼ੁਰੂ ਕੀਤਾ ਕਿ ਜੀ ਦੇਖੋ 3 ਮਹੀਨਿਆਂ 'ਚ ਕੀ ਹੋਣਾ, ਤੁਸੀਂ ਸਾਲ ਦਾ ਵਕਤ ਤਾਂ ਦੇਖ ਲਓ, ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਘੱਟੋ ਘੱਟ ਸਾਲ ਦਾ ਮੌਕਾ ਤਾਂ ਦੇ ਦਿਓ। ਪਰ ਮੈਂ ਸਮਝਦਾ ਵੀ ਇਹਨੂੰ ਸਿਰਫ ਇਹ ਕਹਿ ਦੇਣਾ ਕਿ ਜੀ ਦੇਖੋ ਪੰਜਾਬ ਦਾ ਵੋਟਰ ਬੜਾ ਚੇਤੰਨ ਹੈ, ਬੜਾ ਉਹ, ਇਹ ਨਹੀਂ ਹੈ। ਕਿਉਂਕਿ ਇਹ ਫਿਰ ਉਹੀ ਲੋਕ ਨੇ ਜਿਹੜਾ ਸਿੱਖੀ ਵੈਲਿਊਜ਼ ਨੂੰ ਜਾਂ ਸਿੱਖ ਪੰਥ ਦਾ ਜਿਹੜਾ ਆਣ ਅਣਖ ਗੈਰਤ ਸੋਵਰਨਿਟੀ ਦਾ ਏਜੰਡਾ ਹੈ ਉਹਨੂੰ ਡਾਊਨ ਪਲੇ ਕਰਨਾ ਚਾਹੁੰਦੇ ਨੇ। ਉਹੀ ਕਹਿੰਦੇ ਨੇ ਜੀ ਉਹ ਫੇਲਿਅਰ ਹੋ ਗਈ ਉਹਦੀ, ਉਹ ਦੀਪ ਸਿੱਧੂ ਦਾ ਮੁੱਦਾ ਵੀ ਚੱਲ ਰਿਹਾ ਸੀ, ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜੇ ਨਾ ਇਹ ਅਗੇਨ ਉਹਨੂੰ ਜਿਹੜਾ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਫੈਕਟ ਇਹ ਹੈ ਕਿ ਪਹਿਲੇ ਪੀਰੀਅਡ 'ਚ ਜਿਹੜਾ ਪਹਿਲਾ ਝਟਕਾ ਲੋਕਾਂ ਨੇ ਦਿੱਤਾ ਉਹਦੇ 'ਚ ਬੇਸ਼ੱਕ ਸਾਡੀਆਂ ਧਿਰਾਂ ਨੂੰ ਕਿਸਾਨ ਲੀਡਰਸ਼ਿਪ ਜਿਹੜੀ ਸੀ ਉਹਨੇ ਬਿਟਰੇ ਕੀਤਾ, ਔਰ ਉਹਨਾਂ ਨੇ ਇੱਕ ਐਸਾ ਭੰਬਲ ਭੂਸਾ ਪੈਦਾ ਕੀਤਾ ਕਿ ਉਸ ਭੰਬਲ ਭੂਸੇ 'ਚੋਂ ਇਹ ਨਿਕਲ ਆਏ। ਲੇਕਿਨ ਆਮ ਆਦਮੀ ਪਾਰਟੀ 3 ਮਹੀਨੇ ਦੇ ਵਿੱਚ ਜਿਸ ਦੇ ਲਈ ਮੈਂ ਸਮਝਦਾ ਵੀ ਉਸ ਧਰਤੀ ਦੇ ਵਿੱਚ ਡੂੰਘਾ ਜਿਹੜਾ ਸਿੱਖ ਫੈਕਟਰ ਹੈ ਪੰਥਕ ਕਮਾਈ ਦਾ, ਉਹਨਾਂ ਨੇ ਜਿਵੇਂ ਉਹ ਸਾਰਾ ਹੀ ਪਾਸਾ ਪਲਟ ਕੇ ਰੱਖ ਦਿੱਤਾ ਹੈ। ਪਹਿਲੇ 'ਚ ਲੋਕਾਂ ਨੇ ਟ੍ਰੈਡੀਸ਼ਨਲ ਕਾਂਗਰਸ, ਬਾਦਲ ਅਕਾਲੀ ਦਲ, ਉਹ ਸਾਰੇ ਸਾਫ਼ ਕਰ ਦਿੱਤੇ ਸੀ ਜਿਹੜੇ ਅਦਰਵਾਈਜ਼ ਕਿਸੇ ਤੋਂ ਸਾਫ਼ ਨਹੀਂ ਸੀ ਹੋਣੇ। ਔਰ ਇਹ ਜਦੋਂ ਤੁਸੀਂ ਇਹਨੂੰ ਇਹ ਹੀ ਸਮਝਿਆ ਜਾਏ ਵੀ ਲੋਕਾਂ ਨੇ ਇਹ ਜਿਹੜਾ 3 ਮਹੀਨੇ ਦਾ ਸਟਾਪ ਗੈਪ ਅਰੇਂਜਮੈਂਟ ਇੱਕ ਕ੍ਰੀਏਟ ਕੀਤਾ ਸੀ
ਕਿਉਂਕਿ ਜੇ ਕਿਸਾਨ ਲੀਡਰਸ਼ਿਪ ਸਿੰਸੀਅਰ ਹੁੰਦੀ ਤਾਂ ਸ਼ਾਇਦ ਇਹ ਹੁੰਜਾ ਫੇਰ ਜਿਹੜਾ ਪਾਰਟ ਹੈ ਸਿੱਖ ਮੁੱਦਿਆਂ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ, ਇਹ ਪਿਛਲੀਆਂ ਅਸੈਂਬਲੀ ਚੋਣਾਂ 'ਚ ਸਾਹਮਣੇ ਆ ਜਾਣਾ ਸੀ। ਲੇਕਿਨ ਉਹਨਾਂ ਦੀ ਬੇਈਮਾਨੀ ਨੇ ਭੰਬਲ ਭੂਸਾ ਪੈਦਾ ਕੀਤਾ। RSS ਆਪਣੀ B ਟੀਮ ਨੂੰ ਸਾਹਮਣੇ ਲਿਆਈ ਔਰ ਉਸ B ਟੀਮ ਦੇ ਕੋਲ ਪੰਜਾਬ ਲਈ ਤਾਂ ਕਹਿਣ ਲਈ ਕੁਝ ਨਹੀਂ ਸੀ। ਉਹਨਾਂ ਨੇ ਪੰਜਾਬ ਦੇ ਉੱਤੇ ਜਿਵੇਂ ਗੈਰ ਸਿੱਖ ਰਾਜ ਸਭਾ ਦੇ ਮੈਂਬਰ ਥੋਪੇ, ਜਿਵੇਂ ਚੰਡੀਗੜ੍ਹ ਦੇ ਵਿੱਚ ਸੈਂਟਰ ਨੇ ਆਪਣੀ ਅੱਗੋਂ ਪੇਸ਼ਕਦਮੀ ਕੀਤੀ, ਜਿਵੇਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਵੱਲੋਂ ਸਾਂਭਣ ਦੇ ਲਈ ਕੋਰਟ ਦਾ ਸਹਾਰਾ ਲਿਆ, ਅਦਾਲਤਾਂ ਦਾ ਜਿਹੜਾ ਕੀਤਾ, ਜਿਵੇਂ ਉਹਨਾਂ ਨੇ ਹਿਮਾਚਲ ਔਰ ਦੂਸਰੀਆਂ ਥਾਵਾਂ ਦੇ ਉੱਤੇ ਸਿੱਖਾਂ ਦੇ ਵਾਹਨਾਂ ਤੇ ਹਮਲੇ ਤਾਂ ਪਹਿਲਾਂ ਹੀ ਜਿਵੇਂ ਫੜੋ ਫੜਾਈ ਦੀ ਸ਼ੁਰੂਆਤ ਕੀਤੀ ਔਰ ਜਿਵੇਂ ਇੱਕਦਮ ਐਂਟਾਈ ਗੈਂਗ ਔਰ ਇਹ ਉਹ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ ਔਰ ਜਿਸ ਅੰਦਾਜ਼ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ, ਉਸ ਨੇ ਆਮ ਸਿੱਖਾਂ ਨੂੰ ਵੀ ਇਹ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਭਾਈ ਏਜੰਸੀਆਂ ਦਾ ਕੰਮ ਹੈ। ਹਾਲਾਂ ਅੱਜ ਵੀ ਲਾਰੈਂਸ ਬਿਸ਼ਨੋਈ ਇੱਧਰ ਉੱਧਰ ਬਥੇਰਾ ਕੁਝ ਕਰ ਰਹੇ ਨੇ, ਪਰ ਤੁਸੀਂ ਕਾਮਨ ਬੰਦੇ ਨੂੰ ਪੁੱਛੋਗੇ ਉਹਨੂੰ ਇਹ ਸਮਝ ਆ ਗਈ ਹੋਈ ਹੈ ਕਿ ਭਾਈ ਇਹ ਲੜਾਈ ਦਿੱਲੀ ਵਰਸਸ ਪੰਜਾਬ ਦੀ। ਹੁਣ ਅਸੀਂ ਗੱਲ ਕਰਦੇ ਹਾਂ ਔਰ ਜਦੋਂ ਅਸੀਂ ਸਰ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦਾ ਨਾਂ ਹੀ ਲੈਂਦੇ ਹਾਂ, ਤੇ ਉਹ ਕਿਸੇ ਨਾ ਇੰਟਰੋਡਕਸ਼ਨ ਦੇ ਮੁਹਤਾਜ ਨੇ, ਨਾ ਇਹ ਦੱਸਣ ਦੀ ਲੋੜ ਹੈ ਵੀ ਉਹ ਖਾਲਿਸਤਾਨ ਦੇ ਕਿਵੇਂ ਝੰਡਾ ਬਰਦਾਰ ਨੇ। ਉਹਨਾਂ ਦੇ ਨਾਂ, ਉਹਨਾਂ ਦੀ ਪਾਰਟੀ ਦੇ ਨਾਂ ਥੱਲੇ ਲੱਖਾਂ ਲੋਕ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਜਿਹੜਾ ਉਹ ਸਿਆਸੀ ਸ਼ਰਨ ਲੈ ਕੇ ਬੈਠੇ ਨੇ ਜੀ। ਉਹਨਾਂ ਨੇ ਆਪਣੇ ਕਰੀਅਰ ਨੂੰ ਕਿਵੇਂ ਲੱਤ ਮਾਰੀ, ਕਿਸ ਕਦਰ ਉਹਨਾਂ ਨੇ ਆਪਣੀ ਪ੍ਰੀਤ ਨਿਭਾਈ ਪੋਲੀਟੀਕਲ ਐਕਟਿਵਿਜ਼ਮ, ਔਰ ਕਦੇ ਵੀ ਕਿਸੇ ਪਲੇਟਫਾਰਮ ਤੋਂ ਉਹਨਾਂ ਨੇ, ਔਰ ਕਈ ਵਾਰ ਇਸ ਦਾ ਬੇਸ਼ੱਕ ਉਹਨਾਂ ਨੂੰ ਵਿਦਨ ਆਪਣੀ ਪਾਰਟੀ ਵੀ ਵਰਕਿੰਗ ਕਮੇਟੀ ਲੈਵਲ ਦੇ ਉੱਤੇ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਜੀ ਲੋਕਾਂ 'ਚ ਵੋਟਾਂ ਨਹੀਂ ਮਿਲਦੀਆਂ, ਇੱਦਾਂ ਚਲੋ ਹਾਂ ਤਾਂ ਅਸੀਂ ਵੀ ਖਾਲਿਸਤਾਨ ਲਈ ਪਰ ਕੋਈ ਨਾ ਕੋਈ ਥੋੜ੍ਹਾ ਸੌਫਟ ਏਜੰਡਾ ਰੱਖੀਏ। ਪਰ ਜਿਹੜੀ ਉਹਨਾਂ ਦੀ ਤਰਬੀਅਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੰਗਤ ਦੇ ਵਿੱਚ ਹੋਈ ਸੀ, ਆਪਣੀ ਉਹਨਾਂ ਦੀ ਕਲੈਰਿਟੀ ਸੀ ਯੰਗਰ ਡੇਜ਼ ਦੀ, ਔਰ ਉਹਨਾਂ ਦੇ ਪਿਤਾ ਵੀ ਸਰਦਾਰ ਜੋਗਿੰਦਰ ਸਿੰਘ ਮਾਨ, ਮੈਂ ਅਕਸਰ ਜ਼ਿਕਰ ਕਰਦਾ ਕਿ ਜਦੋਂ ਪਹਿਲੀ ਇਲੈਕਸ਼ਨ ਪੰਜਾਬ ਅਸੈਂਬਲੀ ਦੀ ਹੁੰਦੀ ਹੈ 1967 ਦੇ ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ, ਉਦੋਂ ਮਾਸਟਰ ਅਕਾਲੀ ਦਲ, ਮਾਸਟਰ ਤਾਰਾ ਸਿੰਘ ਦੀ ਪਾਰਟੀ, ਉਹਨਾਂ ਨੂੰ ਸਿਰਫ 2 ਸੀਟਾਂ ਹਾਸਲ ਹੋਈਆਂ ਸੀ ਔਰ ਮਾਸਟਰ ਤਾਰਾ ਸਿੰਘ ਦੀ ਪਾਰਟੀ ਉਦੋਂ ਤੱਕ ਸਿੱਖ ਹੋਮਲੈਂਡ ਦਾ ਮਤਾ ਪਾਸ ਕਰ ਚੁੱਕੀ ਸੀ ਜੀ। ਸੰਤ ਫਤਿਹ ਸਿੰਘ ਅਕਾਲੀ ਦਲ ਜਿਹੜਾ ਕਹਿੰਦੇ ਸੀ ਪੰਜਾਬੀ ਸੂਬਾ ਬਣ ਗਿਆ, ਸਾਡੀ ਪੋਲੀਟੀਕਲ ਐਸਪੀਰੇਸ਼ਨਸ ਪੂਰੀਆਂ ਹੋ ਗਈਆਂ। ਹੁਣ ਉਹ 1967 ਦੀ ਪਹਿਲੀ ਇਲੈਕਸ਼ਨ ਸਿੱਖ ਹੋਮਲੈਂਡ ਦੇ ਮੁੱਦੇ ਤੇ ਹੀ ਮਾਸਟਰ ਤਾਰਾ ਸਿੰਘ ਅਕਾਲੀ ਦਲ ਨੇ ਲੜੀ ਸੀ ਔਰ ਉਹਦੇ ਸਿਰਫ 2 MLA ਬਣੇ ਸੀ। ਉਹਨਾਂ 'ਚ ਇੱਕ ਸਰਹੰਦ ਤੋਂ ਸਰਦਾਰ ਜੋਗਿੰਦਰ ਸਿੰਘ ਮਾਨ, ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ, ਔਰ ਦੂਸਰੇ ਸਰਦਾਰਾ ਸਿੰਘ ਕੋਹਲੀ ਪਟਿਆਲੇ ਤੋਂ। ਸੋ ਜ਼ਾਹਰ ਹੈ ਵੀ ਇਹ ਲੈਗੇਸੀ ਕੋਈ ਇੱਕ ਦਿਨ ਦੀ ਨਹੀਂ ਹੈ। ਔਰ ਮਾਨ ਸਾਹਿਬ ਨੇ 1984 'ਚ ਜਦੋਂ ਆਪਣੀ ਉਹ ਅਹੁਦੇ ਨੂੰ ਲੱਤ ਮਾਰੀ IPS ਦੇ ਨੂੰ, ਕਿਵੇਂ ਉਹਨਾਂ ਨੇ ਜੇਲ੍ਹ 'ਚ 5 ਸਾਲ ਸਫ਼ਰ ਕੀਤਾ ਔਰ ਉਹਨਾਂ ਦੀ ਪਹਿਲੀ ਪੋਲੀਟੀਕਲ ਉਹਨਾਂ ਦੀ ਪਛਾਣ ਪੰਜਾਬ ਦੀ ਧਰਤੀ ਦੇ ਉੱਤੇ ਇਸ ਇਲੈਕਟਰਲ ਪੋਲੀਟਿਕਸ 'ਚ ਹੋਈ ਕਿ ਉਸ ਵੇਲੇ 1999 ਦੀਆਂ ਪਹਿਲੀਆਂ ਪਾਰਲੀਮੈਂਟਰੀ ਚੋਣਾਂ ਵੇਲੇ ਜਦੋਂ ਉਹ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ, ਤਰਨਤਾਰਨ ਪਾਰਲੀਮੈਂਟਰੀ ਹਲਕੇ ਤੋਂ ਉਹ ਲਗਭਗ 3 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਸੀ, ਜਿਹੜਾ ਡਿਫਰੈਂਸ ਵੋਟਾਂ ਦਾ ਉਸ ਵੇਲੇ ਭਾਰਤ ਦੇ ਵਿੱਚ ਸ਼ਾਇਦ ਦੂਸਰਾ ਸੀ ਸਭ ਤੋਂ ਜ਼ਿਆਦਾ। ਇੱਕ ਕੋਈ ਬਿਹਾਰ ਦਾ ਸੀ ਜਿਹਨੇ ਸਭ ਤੋਂ ਜ਼ਿਆਦਾ, ਇਸ ਤੋਂ ਵੀ ਜ਼ਿਆਦਾ ਵੋਟਾਂ ਲਈਆਂ ਸੀ। ਸੋ ਇਹ ਔਰ ਉਹਦੇ 'ਚ ਜੇ ਅਸੀਂ ਉਹਨਾਂ ਦੇ ਇਸ਼ੂਜ਼ ਦੀ ਗੱਲ ਕਰੀਏ, ਭਾਵੇਂ ਉਹਨਾਂ ਨੂੰ ਆਪਣਿਆਂ ਨੇ ਵੀ ਭੰਨਿਆ ਕਿ ਜੀ ਤੁਸੀਂ ਕਿਰਪਾਨ ਇਸ਼ੂ ਨਾ ਖੜਾ ਕਰਦੇ 1999 'ਚ, ਉਹ ਨਹੀਂ ਗਏ। ਜੇ ਉਹਨਾਂ ਨੇ ਲਿਆ ਸਟੈਂਡ, ਬੇਸ਼ੱਕ ਇੰਨੇ ਵੱਡੇ ਮੈਂਡੇਟ ਨਾਲ ਆਏ ਸੀ, ਲੇਕਿਨ ਮੈਂ ਸਮਝਦਾ ਵੀ ਜਿਹੜੇ ਲੋਕ ਸਿਧਾਂਤਕ ਪੋਲੀਟਿਕਸ ਕਰਦੇ ਨੇ ਉਹਨਾਂ ਦੇ ਸਾਹਮਣੇ ਉਹ ਮਰਹਲੇ ਆਉਂਦੇ ਨੇ ਜਿਹਦੇ 'ਚ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਉਹਨਾਂ ਨੇ ਵਕਤੀ ਫਾਇਦਾ ਲੈਣਾ ਜਾਂ ਸਿਧਾਂਤ ਦੇ ਉੱਤੇ। ਸੋ ਉਹਨਾਂ ਨੇ ਸਿਧਾਂਤ ਦੇ ਉੱਤੇ ਉਹ ਖੜੇ ਔਰ ਦੂਸਰੀ ਵਾਰ ਉਹਨਾਂ ਨੇ ਇਹ ਦੱਸਣ ਦੇ ਲਈ, ਕਿਉਂਕਿ ਇੰਨਾ ਕਿ ਤਬਕੇ ਵਾਲਾ ਕ੍ਰਿਟਿਸਿਜ਼ਮ ਵੀ ਚੱਲ ਰਿਹਾ ਸੀ, 1999 ਦੀਆਂ ਜਦੋਂ ਉਹਨਾਂ ਨੇ ਪਾਰਲੀਮਾਨੀ ਚੋਣਾਂ ਜਿੱਤੀਆਂ, ਉਹ ਛੋਟੀ ਗਾਤਰੇ ਦੀ ਕਿਰਪਾਨ ਦੇ ਨਾਲ ਗਏ ਪਾਰਲੀਮੈਂਟ ਔਰ ਜਿਹੜੀ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਸੀ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਕਿ ਪਾਰਲੀਮੈਂਟ ਦੇ ਵਿੱਚ ਇੱਕ ਸਿੱਖ ਆਵਾਜ਼ ਜਿਹੜੀ ਹਰ ਇੱਕ ਦੇ ਲਈ ਉੱਠੀ। ਇਹ ਨਹੀਂ ਹੈ, ਔਰ ਮੈਂ ਗੱਲ ਕਰਾਂਗਾ ਵੇਰਵੇ ਨਾਲ ਕਿ ਬਈ ਕਿਵੇਂ 9 ਅਸੈਂਬਲੀ ਹਲਕਿਆਂ 'ਚੋਂ ਆਲਮੋਸਟ 5 ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਬੜ੍ਹਤ ਸੀ, ਜਿਹਦੇ 'ਚ ਉਹਨਾਂ ਨੂੰ ਜ਼ਿਆਦਾ ਵੋਟਾਂ ਮਿਲੀਆਂ। ਔਰ ਮੇਰੇ ਲਈ ਖਾਸ ਤੌਰ 'ਤੇ ਬਰਨਾਲਾ, ਕਿਉਂਕਿ ਮੈਨੂੰ ਪਤਾ ਸੀ ਕਿ ਬਰਨਾਲਾ ਹਿੰਦੂ ਮੈਜੋਰਿਟੀ ਕਾਂਸਟੀਚੁਐਂਸੀ ਹੈ, ਸਾਰਾ ਸ਼ਹਿਰੀ ਲਾਲੇ ਨੇ,
ਤੇ ਮੈਂ ਗੱਲ ਕਰ ਰਿਹਾ ਸੀ ਪਿੱਛੇ ਭਾਈ ਬਹਾਦਰ ਸਿੰਘ ਹੋਰਾਂ ਨਾਲ। ਮੈਂ ਕਿਹਾ ਜੀ ਬਾਕੀ ਤਾਂ ਚਲੋ ਪੇਂਡੂ ਹਲਕਿਆਂ 'ਚ ਹੋਇਆ, ਇਹ ਬਰਨਾਲੇ ਵਾਲਾ ਕੀ ਪਾਰਟ ਹੈ। ਸੋ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਜਦੋਂ 1999 ਦੇ ਵਿੱਚ ਉਹ ਪਾਰਲੀਮੈਂਟ ਦੇ ਵਿੱਚ ਸਨ, ਉਹਨਾਂ ਨੇ ਸਭ ਤੋਂ ਪਹਿਲਾਂ ਇਸ ਮੰਗ ਨੂੰ ਵੀ ਚੁੱਕਿਆ ਔਰ ਉਹਨਾਂ ਨੇ ਆਪਣਾ ਜਿਹੜਾ ਅਖਤਿਆਰੀ ਫੰਡ ਹੁੰਦਾ MP ਕੋਟੇ ਦਾ, ਉਹਦੇ ਚੋਂ ਬਰਨਾਲੇ ਦੇ ਵਿੱਚ ਕਾਊਜ਼ ਦੇ ਲਈ, ਗਾਵਾਂ ਲਈ, ਕਿਉਂਕਿ ਹਿੰਦੂ ਉਸ ਨੂੰ ਮਾਤਾ ਮੰਨਦੇ ਨੇ, ਉਹਨਾਂ ਦੇ ਸ਼ੈਡਸ ਬਣਾਏ, ਉਹਨਾਂ ਦੇ ਜਿਹੜਾ ਉਹਨਾਂ ਨੂੰ ਫੰਡਿੰਗ ਦਿੱਤੀ, ਹੋਰ ਵੀ ਜਿਹੜੇ ਵਿਕਾਸ ਕੰਮ ਸੀ। ਪਰ ਈਵਨ ਪਾਰਲੀਮੈਂਟ 'ਚ ਵੀ ਉਹਨਾਂ ਨੇ ਕਿਹਾ ਕਿ ਭਾਈ ਜੇ ਇਹ ਪ੍ਰੋਪਰ ਸਰਕਾਰ ਮਾਨਤਾ ਦਿੰਦੀ ਹੈ ਔਰ ਇੱਕ ਮਜ਼ਹਬ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ, ਤੇ ਉਹਨਾਂ ਦੇ ਲਈ ਕਿਉਂ ਨਾ ਤੁਸੀਂ ਚੰਗੇ ਸ਼ੈੱਡ ਬਣਾਓ ਔਰ ਦੂਸਰਾ ਕਰੋ ਉਹਦੇ 'ਚ ਉਹਨਾਂ ਨੂੰ ਵੀ ਜੋ ਗਾਵਾਂ ਦੇ ਨਾਲ ਵਾਪਰਦਾ ਹੈ ਉਹ ਉਸ ਤੋਂ ਬਚਾਅ ਹੋਏਗਾ। ਦੂਸਰਾ ਉਹਨਾਂ ਨੇ ਕਿਹਾ ਜੀ ਸਾਡੇ ਜ਼ਿਮੀਂਦਾਰ ਉਹ ਵਿਚਾਰੇ ਸਫ਼ਰ ਕਰਦੇ ਨੇ, ਆਵਾਰਾ ਪਸ਼ੂ ਜਿਹੜੇ ਨੇ ਉਹ ਖੇਤਾਂ 'ਚ ਵੜ ਕੇ ਤਬਾਹੀ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਗੱਲ ਤੋਂ ਜਿਹੜੀ ਖਾਸ ਤੌਰ 'ਤੇ ਔਰ ਇਸ ਤੋਂ ਇਲਾਵਾ ਵੀ ਕਿ ਉਹਨਾਂ ਦੇ ਬਰਨਾਲੇ ਦੇ ਹਿੰਦੂਆਂ ਨੇ ਵੀ ਰਿਅਲਾਈਜ਼ ਕੀਤਾ ਕਿ ਨਹੀਂ ਭਾਈ ਜੇ ਸਾਡੀ ਵੀ ਕੋਈ, ਔਰ ਇਹੀ ਖਾਲਸੇ ਦਾ ਕਨਸੈਪਟ ਹੈ। ਔਰ ਮੈਂ ਸਮਝਦਾ ਇਕੱਲਾ ਇਹੀ ਨਹੀਂ, ਹੁਣ ਬੇਸ਼ੱਕ ਸਾਡੀਆਂ ਧਿਰਾਂ ਸੈਲੀਬ੍ਰੇਟ ਕਰਦੀਆਂ ਨੇ, ਕਰ ਰਹੀਆਂ ਨੇ, ਕਰਨੀਆਂ ਵੀ ਚਾਹੀਦਾ ਹੈ ਖਾਲਿਸਤਾਨ 'ਚ, ਪਰ ਇਹਦੇ 'ਚ ਇਸ ਵਿਕਟਰੀ ਦੇ ਵਿੱਚ ਬਹੁਤ ਮਹੀਨ ਮੈਸੇਜ ਵੀ ਨੇ। ਮਲੇਰਕੋਟਲਾ, ਅਸੀਂ ਜਦੋਂ 117 ਅਸੈਂਬਲੀ ਹਲਕਿਆਂ ਦੀ ਗੱਲ ਕਰਦੇ ਹਾਂ ਤੇ ਮਲੇਰਕੋਟਲਾ ਇੱਕੋ ਇੱਕ ਮੁਸਲਮਾਨ ਮੈਜੋਰਟੀ ਵਾਲਾ ਹਲਕਾ ਹੈ, ਉਹਦਾ ਇੱਕ ਵੱਖਰਾ ਇਤਿਹਾਸ ਹੈ। ਹੁਣ ਭਾਰਤ ਭਰ ਦੇ ਵਿੱਚ 20 ਕਰੋੜ ਮੁਸਲਮਾਨ ਜਿਸ ਜ਼ਲਾਲਤ ਦਾ ਸ਼ਿਕਾਰ ਹੋ ਰਹੇ ਨੇ, ਕੋਈ ਵੀ ਆਪਣੇ ਆਪ ਨੂੰ ਸੈਕੂਲਰ ਰਖਵਾਉਣ ਵਾਲੀ ਪਾਰਟੀ, ਕਾਂਗਰਸ ਜਾਂ ਦੂਜੇ ਤੀਜੇ, ਉਹ ਐਵੇਂ ਗੁੰਗਲੂਆਂ ਤੋਂ ਮਿੱਟੀ ਝਾੜਦੇ ਨੇ, ਕੋਈ ਉਹਨਾਂ ਦੇ ਨਾਲ ਨਹੀਂ ਖਲੋਤਾ ਹੈ। ਡੀ ਫਰੈਂਚਾਈਜ਼ ਤਾਂ ਉਹਨਾਂ ਨੂੰ ਕਰ ਹੀ ਰਹੇ ਨੇ। ਪਰ ਇੱਕ ਪਾਸੇ ਜਦੋਂ ਬਾਬਰੀ ਮਸਜਿਦ ਢਾਈ ਜਾ ਰਹੀ ਸੀ, ਉਦੋਂ ਵੀ ਸਰ ਸਿਮਰਨਜੀਤ ਸਿੰਘ ਮਾਨ ਆਪਣਾ ਜਥਾ ਲੈ ਕੇ, ਬੇਸ਼ੱਕ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਗਿਆ, ਉਹ ਉੱਥੇ ਜਾ ਰਹੇ ਸੀ ਕਿ ਵੀ ਅਸੀਂ ਰੋਕਣਾ ਹੈ ਇਸ ਨੂੰ। ਔਰ ਇਸੇ ਤਰ੍ਹਾਂ ਹਰ ਉਹ ਮੁੱਦਾ ਜਿਹੜਾ ਕਿ ਘੱਟ ਗਿਣਤੀ ਮੁਸਲਮਾਨਾਂ ਨੂੰ ਇਫੈਕਟ ਕਰਦਾ ਹੈ, ਉਹਦੀ ਉਹਨਾਂ ਨੇ ਆਵਾਜ਼ ਚੁੱਕੀ। ਔਰ ਉਸ ਦਾ ਹੀ ਨਤੀਜਾ ਹੈ ਕਿ ਜਿਹੜੇ ਮਲੇਰਕੋਟਲੇ ਦਾ ਮੁਸਲਮਾਨ ਹੈ, ਜਿਨ੍ਹਾਂ ਨੇ ਸ਼ਾਇਦ 8000 ਤੋਂ ਜ਼ਿਆਦਾ ਦੀ ਲੀਡ ਦਿੱਤੀ ਹੈ ਉਹਨਾਂ ਨੂੰ, ਉਹ ਨਾਲ ਆ ਕੇ ਖਲੋਤੇ ਨੇ। ਸੋ ਮੈਂ ਇਹ ਸਮਝਦਾ ਵੀ ਇਹ ਦੋਨੋਂ ਹੀ ਮੈਸੇਜ, ਬਰਨਾਲੇ ਦੇ ਹਿੰਦੂ ਮੈਜੋਰਿਟੀ ਦਾ ਖਲੋਣਾ, ਮਲੇਰਕੋਟਲੇ ਦੇ ਮੁਸਲਮਾਨ ਮੈਜੋਰਿਟੀ ਦਾ ਖਲੋਣਾ, ਇਹ ਖਾਲਿਸਤਾਨ ਦਾ ਇੱਕ ਰੋਲ ਮਾਡਲ ਵੀ ਪੇਸ਼ ਕਰਦਾ ਕਿ ਜਿਹੜਾ ਖਾਲਿਸਤਾਨ ਨੂੰ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉੱਥੇ ਕਾਂਗਰਸ ਵੀ ਮੌਜੂਦ ਹੈ, ਉਹਨਾਂ ਦੇ ਜਿਹੜੇ ਉਮੀਦਵਾਰ ਨੇ, ਉੱਥੇ BJP ਵੀ ਮੌਜੂਦ ਹੈ, ਜਿਨ੍ਹਾਂ ਨੇ ਹਾਈਜੈਕ ਕਰਕੇ ਕਾਂਗਰਸੀ ਨੂੰ ਆਪਣੀ ਕੇਵਲ ਢਿੱਲੋਂ ਕੌਣ ਹੈ ਉਹ ਖੜਾ ਕੀਤਾ। ਉੱਥੇ ਉਹੀ 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ, ਉਹ ਗਾਂਧੀ ਟੋਪੀ ਵਾਲਾ, ਬਹਿਰਿਆਂ ਵਰਗੀ ਟੋਪੀ ਸਿਰ ਤੇ ਔਰ ਮੂੰਹ ਦੇ 'ਚ ਝੂਠ ਔਰ ਕਪਟੀ ਕੇਜਰੀਵਾਲ ਦੀ ਧਿਰ, ਜਿਹੜੀ ਜਿਨ੍ਹਾਂ ਨੇ 9 ਦੇ 9 ਹਲਕੇ ਜਿੱਤੇ ਅਸੈਂਬਲੀ ਦੇ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ। ਲੇਕਿਨ ਜੇ ਉਸ ਭਰਮ 'ਚੋਂ ਈਵਨ ਬਰਨਾਲੇ ਦੇ ਹਿੰਦੂ ਔਰ ਮਲੇਰਕੋਟਲੇ ਦੇ ਮੁਸਲਮਾਨ ਵੀ ਨਿਕਲੇ ਕਿ ਭਾਈ ਨਹੀਂ, ਅਸੀਂ ਇਹ ਖਾਲਿਸਤਾਨ ਦੇ ਥੱਲੇ ਹੀ ਮਹਿਫੂਜ਼ ਹੈ, ਇੱਥੇ ਹੀ ਸਾਡੇ ਧਾਰਮਿਕ ਹੱਕ ਵੀ ਮਹਿਫੂਜ਼ ਨੇ, ਇਹਦੇ 'ਚੋਂ ਹੀ ਸਾਡੀ ਪ੍ਰੋਸਪੈਰਿਟੀ ਨਿਕਲਦੀ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਗੱਲ ਹੋਈ ਹੈ। ਮੈਂ ਇਹ ਨਹੀਂ ਹੈ ਕਿ ਜੀ 9 ਹਲਕਿਆਂ ਦੀ ਰਿਪਰੈਜ਼ੈਂਟੇਟਿਵ ਇੱਕ ਪਾਰਲੀਮੈਂਟਰੀ ਹਲਕੇ 'ਚ, ਜੋ ਬੇਸ਼ੱਕ ਟਰਮ ਤਾਂ 2 ਸਾਲ ਰਹਿ ਗਈ ਹੈ, 2024 'ਚ ਚੋਣਾਂ ਹੋਣੀਆਂ ਨੇ ਦੁਬਾਰਾ ਜੀ, ਲੇਕਿਨ ਇਹਨੇ ਬਾਹਰਲੀ ਮੂਵਮੈਂਟ ਨੂੰ ਵੀ ਬਹੁਤ ਸਟਰੈਂਥਨ ਕੀਤਾ। ਇੱਕ ਤਾਂ ਇਹ ਨੈਰੇਟਿਵ ਜੋ ਉਹਨਾਂ ਨੇ ਜੀ ਪੰਜਾਬ ਦੇ ਲੋਕ ਹੁਣ ਅੱਕ ਗਏ ਨੇ, ਉਹ ਤਾਂ ਹੁਣ ਉਹ ਬਿਜਲੀ, ਪਾਣੀ ਤੇ ਆਪਣੀਆਂ ਸਹੂਲਤਾਂ ਤੇ ਸਕੂਲ ਤੇ ਮਹੱਲਾ ਕਲੀਨਿਕ ਤੇ, ਇਹ ਵੀ ਖਤਮ ਕੀਤਾ। ਔਰ ਦੂਸਰਾ ਜਿਹੜਾ ਖਾਸ ਤੌਰ ਤੇ ਇਹਨਾਂ ਦਾ ਨੈਰੇਟਿਵ ਕਿ ਆ ਬਾਹਰ ਜਿਹੜੇ 4 ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ, ਆਪਣਾ ਪੰਜਾਬ 'ਚ ਤਾਂ ਕੋਈ ਮੰਗਦਾ ਹੀ ਨਹੀਂ ਹੈ। ਹੁਣ ਖਾਲਿਸਤਾਨ ਦੀ ਗੱਲ ਕਰਨ ਵਾਲੇ, ਖਾਲਿਸਤਾਨ ਦੇ ਝੰਡਾ ਬਰਦਾਰ, ਜੇ ਖਾਲਿਸਤਾਨ ਦਾ ਜਿਹੜਾ ਬਿਲਕੁਲ ਇੱਕ ਥੰਮ ਵਾਂਗ ਖਲੋਤਾ ਹੋਇਆ ਇਨਸਾਨ ਹੈ, ਉਹਨੂੰ ਪੰਜਾਬ ਦਾ ਵੋਟਰ ਇੱਕ ਸੰਗਰੂਰ ਪਾਰਲੀਮਾਨੀ ਹਲਕੇ ਦਾ ਪਾਰਲੀਮੈਂਟ 'ਚ ਭੇਜਦਾ ਹੈ ਕਿ ਅਸੀਂ ਤੁਹਾਡੀ ਖਾਲਿਸਤਾਨ ਦੀ ਤਾਇਦ ਕਰਦੇ ਹਾਂ ਔਰ ਅਸੀਂ ਨਾਲ ਖਲੋਤੇ ਹਾਂ, ਇਹ ਛੋਟੀ ਪ੍ਰਾਪਤੀ ਨਹੀਂ ਹੈ। ਔਰ ਆਉਣ ਵਾਲੇ ਦਿਨਾਂ 'ਚ ਵੀ ਔਰ ਆਪਣੀ ਅਗਲੀ ਡਿਸਕਸ਼ਨ 'ਚ ਵੀ ਅਸੀਂ ਦੇਖਾਂਗੇ ਕਿ ਇਸ ਮੈਸੇਜ ਨੂੰ ਜਿਵੇਂ, ਔਰ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਲੰਬੀ ਸਟਰਗਲ ਕਰ ਰਹੇ ਹੁੰਦੇ ਹੋ, ਹਰ ਇੱਕ ਇਨਸਾਨੀ ਸੁਭਾਅ ਦਾ ਹਿੱਸਾ, ਈਵਨ ਬੱਚਾ ਛੋਟਾ ਜਿਹੜਾ ਰਿੜ ਰਿਹਾ ਹੁੰਦਾ ਹੈ, ਜੇ ਉਹਦਾ ਗੇਂਦ ਤੁਸੀਂ ਚੁੱਕ ਕੇ ਦੂਰ ਰੱਖ ਲੈਂਦੇ ਹੋ ਤੇ ਉਹ ਰਿੜਦਾ ਉੱਥੇ ਤੱਕ ਪਹੁੰਚਦਾ, ਉਹਨੂੰ ਤੁਸੀਂ ਹੋਰ ਚੁੱਕ ਰਹੇ 3 ਵਾਰ ਤੋਂ ਬਾਅਦ ਉਹ ਰੋਣ ਲੱਗ ਜਾਂਦਾ ਭਾਈ, ਉਹਨੂੰ ਵੀ ਲੱਗਦਾ ਹੈ ਕਿ ਵੀ ਮੈਂ ਹਾਸਲ ਨਹੀਂ ਕਰ ਸਕਿਆ। ਸੋ ਇਹ ਜ਼ਰੂਰੀ ਹੁੰਦਾ ਜਦੋਂ ਅਸੀਂ ਸਟਰਗਲਸ ਵੀ ਕਰਦੇ ਹਾਂ
ਕੋਈ ਨਾ ਕੋਈ ਟੈਂਜੀਬਲ ਪ੍ਰਾਪਤੀ ਜਿਹਨੂੰ ਤੁਸੀਂ ਜੀ। ਹੋਲਡ ਕਰਕੇ ਕਹਿ ਸਕੋ। ਸੋ ਇੱਕ ਲੰਬੀ ਸਟਰਗਲ, ਘੱਟੋ ਘੱਟ ਇਕੱਲੀ ਸਿਰਫ ਮਾਨ ਸਾਹਿਬ ਦਾ ਆਪਣਾ ਨਹੀਂ ਸੀ ਕਿ 1999 ਤੋਂ ਬਾਅਦ ਉਹ ਜਿਹੜਾ ਹੈ ਉਹ ਲਾਸਟ ਵਿਕਟਰੀ ਉਹਨਾਂ ਦੀ ਉਦੋਂ ਹੀ ਸੀ, ਉਸ ਤੋਂ ਬਾਅਦ ਉਹ ਨਹੀਂ ਜਿੱਤ ਸਕੇ। ਔਰ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਵੀ ਸੀ ਕਿ ਭਾਈ ਮੈਂ ਤਾਂ ਉੱਥੇ ਹੀ ਖੜਾ ਹਾਂ ਕੌਮ ਦੇ ਲਈ, ਕੌਮ ਮੈਨੂੰ ਹਰਾ ਦਿੰਦੀ ਹੈ ਤੇ ਮੈਂ ਦੱਸੋ ਮੈਂ ਕੀ ਕਰ ਸਕਦਾ। ਪਰ ਹੁਣ ਨਾ ਸਿਰਫ ਕੌਮ ਨੇ ਬਲਕਿ ਮੈਂ ਸਮਝਦਾ ਵੀ ਦੂਸਰੀਆਂ ਪੰਜਾਬ ਦੀਆਂ ਦੋਨੋਂ ਅਕਲੀਅਤਾਂ, ਹਿੰਦੂਆਂ ਔਰ ਮੁਸਲਮਾਨਾਂ ਨੇ ਵੀ ਸਟੈਂਪ ਲਾ ਕੇ ਕਿਹਾ ਕਿ ਤੁਸੀਂ ਖਾਲਿਸਤਾਨ ਦੇ ਝੰਡਾ ਬਰਦਾਰ ਹੀ ਨਹੀਂ ਹੋ ਇਕੱਲੇ, ਅਸੀਂ ਵੀ ਉਸ ਖਾਲਿਸਤਾਨ ਦੇ ਥੱਲੇ ਜਿਉਣਾ ਚਾਹੁੰਦੇ ਹਾਂ। ਉਸ ਖਾਲਿਸਤਾਨ ਦਾ ਜਿਹੜਾ ਕਾਨਸੈਪਟ ਹੈ ਉਸ ਨੂੰ ਉਹਨਾਂ ਨੇ ਵੀ ਮੰਨਿਆ ਔਰ ਇਹਨੇ ਇੱਕ ਬਹੁਤ ਵੱਡਾ ਬੂਸਟ ਜਿਹੜਾ ਹੈ ਇੰਟਰਨੈਸ਼ਨਲੀ ਵੀ ਸਾਡੀ ਮੂਵਮੈਂਟ ਨੂੰ ਦਿੱਤਾ ਹੈ। ਔਰ ਅਸੀਂ ਉਹਨਾਂ ਸਮੂਹ ਵਰਕ, ਇਹ ਕੋਈ ਵੀ ਇਸ ਕਿਸਮ ਦੀ ਪ੍ਰਾਪਤੀ ਸੌਖੀ ਨਹੀਂ ਹੁੰਦੀ। ਕਿੰਨੇ ਵਰਕਰ, ਕਿੰਨੇ ਲੋਕ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਜਿਨ੍ਹਾਂ ਨੇ ਕਿਵੇਂ ਜਿਹੜਾ ਉਹ ਨੈਰੇਟਿਵ ਜਿਹੜਾ ਸੀ ਉਹ ਬਣਾਇਆ ਜਿਹੜਾ ਕੌਮੀ ਆਜ਼ਾਦੀ ਦਾ ਸੀ, ਕਿਵੇਂ ਉਹਨਾਂ ਨੇ ਜਿਹੜੀਆਂ ਫੇਕ ਨਿਊਜ਼, ਜਿਵੇਂ ਬਾਦਲ ਦਲ ਵਾਲਿਆਂ ਨੇ 2 ਦਿਨ 3 ਦਿਨ ਪਹਿਲਾਂ ਕੱਢ ਦਿੱਤਾ ਜੀ ਕਿ ਉਹ ਤਾਂ ਉਹਨਾਂ ਦੇ ਉਮੀਦਵਾਰ ਦੇ ਹੱਕ 'ਚ ਬੈਠ ਗਏ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਭੰਨਿਆ। ਔਰ ਕਿਵੇਂ ਨੌਜਵਾਨੀ ਨੇ ਜਾ ਕੇ ਉੱਥੇ ਰਿਲੈਂਟਲੈਸਲੀ, ਹਾਲਾਂ ਬਹੁਤ ਥੋੜ੍ਹਾ ਟਾਈਮ ਮਿਲਿਆ ਜਦੋਂ ਤੱਕ ਪਾਰਲੀਮੈਂਟਰੀ ਇਲੈਕਸ਼ਨ ਡਿਕਲੇਅਰ ਹੋਈ, ਔਰ ਦੂਜਾ ਅਸੀਂ ਸਭ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਅਸੀਂ ਇਹ ਆਸ ਵੀ ਕਰਦੇ ਹਾਂ। ਔਰ ਮੈਂ ਇਹੀ ਗੱਲ ਅੱਜ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋਈ, ਮੈਂ ਕਿਹਾ ਇੱਕ ਗੱਲ ਦਾ ਧਿਆਨ ਰਿਹਾ ਕਿ ਜਿੱਥੇ ਐਕਸਪੈਕਟੇਸ਼ਨ ਬਹੁਤ ਹੁੰਦੀ ਹੈ ਉੱਥੇ ਫਿਰ ਜੇ ਐਕਸਪੈਕਟੇਸ਼ਨ ਫੁੱਲਫਿਲ ਨਾ ਹੋਏ ਤੇ ਐਕਸਪੈਕਟੇਸ਼ਨ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਫਰਸਟ੍ਰੇਸ਼ਨ ਨੂੰ ਵੀ ਜੀ। ਔਰ ਇਹ ਗੱਲ ਅਸੀਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਹੀ ਦੇਖੀ ਕਿ 3 ਮਹੀਨੇ 'ਚ ਐਕਸਪੈਕਟੇਸ਼ਨ ਤੋਂ ਕਿੱਥੇ ਜਾ ਕੇ ਡਿੱਗੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਮੌਕਾ ਹੈ ਕਿ ਸਾਡੀਆਂ ਧਿਰਾਂ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਾਹਿਬ ਨੂੰ ਵੀ ਗ੍ਰਾਸ ਰੂਟ ਲੈਵਲ ਦੇ ਉੱਤੇ ਰੀਆਰਗੇਨਾਈਜ਼ ਹੋ ਕੇ, ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਹਿੰਦੂਤਵਾ ਵਾਲਿਆਂ ਦਾ ਮੂੰਹ ਭੰਨਿਆ, ਇਹਦੇ ਨਾਲ ਨਾਲ ਜਿਹੜੇ ਪੰਥਕ ਸਿਆਸਤ ਦੇ ਉੱਤੇ ਕਾਬਜ਼ ਬਾਦਲ ਲਾਣਾ, ਜਿਹੜੇ ਜੋਂਕ ਬਣ ਕੇ ਜਿਨ੍ਹਾਂ ਨੇ ਖੂਨ ਪੀਤਾ ਹੋਇਆ ਪੰਥ ਦਾ, ਪੰਥ ਦੀਆਂ ਇੰਸਟੀਟਿਊਸ਼ਨਸ ਦਾ, ਉਹਨਾਂ ਨੂੰ ਵੀ ਟਿਕਾਣੇ ਰੱਖ ਦਿੱਤਾ। ਇਹ ਸਾਰੇ ਨੇ ਉਹ ਤਾਂ ਲੁੜਕ ਕੇ ਜਿਹੜੇ ਨੇ ਸਭ ਤੋਂ ਥੱਲੇ ਜਿਹੜਾ ਡੰਡੇ ਤੇ ਜਾ ਕੇ ਖਲੋਤੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਦੇ ਵਿੱਚ ਪੰਥਕ ਏਜੰਡੇ ਨੂੰ ਅੱਗੇ ਤੋਰਨ ਦਾ, ਵਿਦਿਨ ਸਿੱਖਾਂ ਦੇ ਅਕਾਲੀ ਦਲ ਦੀ ਸਿਆਸਤ ਨੂੰ ਇੱਕ ਵਾਰ ਫਿਰ ਪੰਥਕ ਪਲੇਟਫਾਰਮ ਤੇ ਲਿਆ ਕੇ ਖੜੇ ਕਰਨ ਦਾ, ਔਰ ਭਾਰਤ ਦੇ ਵਿੱਚ ਜਿਵੇਂ ਮਾਨ ਸਾਹਿਬ ਨੇ ਇਹ ਆਪਣੀ ਵਿਕਟਰੀ ਨੂੰ ਐਟਰੀਬਿਊਟ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਕਿ ਭਾਈ ਉਹਨਾਂ ਦੀ ਸਿੱਖਿਆਵਾਂ ਦੀ ਜਿੱਤ ਹੈ। ਉਹਨਾਂ ਨੇ ਦੀਪ ਸਿੱਧੂ ਔਰ ਜਿਹੜਾ ਸਿੱਧੂ ਮੂਸੇਵਾਲਾ, ਉਹਨਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਦੀ ਆਵਾਜ਼ ਬਣਾਂਗੇ, ਘੱਟ ਗਿਣਤੀਆਂ ਦੇ ਵੀ ਬਣਾਂਗੇ ਔਰ ਸਿੱਖ ਕੌਮ ਜਿਹੜੀ ਹੈ ਉਹ ਹਰ ਇੱਕ ਦੀ ਆਵਾਜ਼ ਬਣ ਕੇ ਜਿਹੜੀ ਹੈ ਉਹ ਅੱਗੇ ਉਭਰਦੀ ਹੈ। ਇਹੀ ਗੱਲ ਉਹਨਾਂ ਦਾ ਜਿਹੜਾ ਪਹਿਲਾ ਟੈਨਿਓਰ ਸੀ 1999 ਤੋਂ 2004 ਤੱਕ, ਉਹਨਾਂ ਨੇ ਟਰਾਈਬਲਸ ਲਈ ਵੀ ਗੱਲ ਕੀਤੀ, ਦਲਿਤਾਂ ਲਈ ਵੀ ਕੀਤੀ, ਮੁਸਲਮਾਨਾਂ ਲਈ ਵੀ ਕੀਤੀ ਔਰ ਈਵਨ ਹਿੰਦੂਆਂ ਦੇ ਮਾਮਲੇ 'ਚ ਕਾਊ ਨੂੰ ਲੈ ਕੇ ਜੋ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਸੈਂਟੀਮੈਂਟ ਸੀ ਔਰ ਉਹਨਾਂ ਨੇ ਜਿਹੜਾ ਅਖਤਿਆਰੀ ਫੰਡ ਵੀ ਸੀ ਉਹਨਾਂ ਨੂੰ ਹਰ ਪਰਪਸ ਦੇ ਲਈ ਜਿੱਥੇ ਜਿੱਥੇ ਵੀ ਸੀ। ਸੋ ਮੈਂ ਸਮਝਦਾ ਵੀ ਇਹ ਇੱਕ ਅਗੇਨ ਇੱਕ ਬਹੁਤ ਜ਼ਬਰਦਸਤ ਜਿੱਤ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਵਿਊਅਰਸ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਹੀ ਜਾਰੀ ਰੱਖਾਂਗੇ।